ਜੀ ਉਸ ਪਿੰਡ ਅੱਗ ਲਾਤੀ, ਉਹ ਉੱਥੇ ਅੱਗ ਲਾਤੀ ਜੀ, ਸਿੱਖਾ ਉੱਥੇ ਅੱਗ ਲਾਤੀ। ਸਾੜਦੇ ਸਨ ਪਿੰਡ, ਹਾਂ ਗੱਡੇ ਤੇ ਆਏ ਨਾ 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 ਤੁਰ ਕੇ? ਲਾ ਦੱਸ ਗੱਡੇ ਵੇਖ ਲੱਗ ਉਹ ਰੱਬ ਦਾ ਬੰਦਿਆ। ਕਿਸੇ ਦੇ ਤੇਲ ਚਾਦਰ ਹੈਗੀ, ਕਿਸੇ ਦੇ ਹੈਗੀ, ਕਿਸੇ ਦੇ ਕੁਰਤਾ ਕੋਈ, ਕਿਸੇ ਦੇ ਜੁੱਤੀਆਂ ਕੋਈ। ਉੱਥੇ ਗੱਡੇ ਸੋਈਦੇ ਸੀ। अस्सलाम वालेकुम सज्जनों ते मित्रों, मैं हाँ असगर पंवार ते तुसीं वेख रहे हो लहंदा पंजाब व्लॉग, मेरा यूट्यूब चैनल। मित्रों अज असी ਚੱਕ नंबर 21 EB आरफवाला ਦੇ ਨਜ਼ਦੀਕ ਲਹਿੰਦੇ ਪੰਜਾਬ ਦਾ ਇੱਕ ਬਹੁਤ ਹੀ ਖੂਬਸੂਰਤ ਪਿੰਡ ਹੈ। ਉਸ ਪਿੰਡ ਦੇ ਵਿੱਚ ਅਸੀਂ ਪਹੁੰਚੇ ਹਾਂ। ਚੌਧਰੀ ਬਸ਼ੀਰ ਅਹਿਮਦ ਭੱਟੀ ਨੰਬਰਦਾਰ ਨੇ ਇਸ ਪਿੰਡ ਦੇ। ਇਹ ਹਿਜਰਤ ਕਰਕੇ ਹਿੰਦੁਸਤਾਨ ਚੋਂ ਇੱਥੇ ਆਏ ਨੇ, ਹਿਜਰਤ ਕੀਤੀ ਇਹਨਾਂ ਨੇ। ਉਸ ਵੇਲੇ ਜਿਹੜੀਆਂ ਤਕਲੀਫਾਂ ਪਰੇਸ਼ਾਨੀਆਂ ਆਈਆਂ ਜਾਂ ਦੁੱਖ ਇਹਨਾਂ ਨੂੰ ਸਹਿਣੇ ਪਏ, ਉਹਨਾਂ ਤੇ ਗੱਲਬਾਤ ਕਰਾਂਗੇ। ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਇੱਕ ਮੁੰਡੀ, ਉੱਥੋਂ ਹਿਜਰਤ ਕਰਕੇ ਇਸ ਪਿੰਡ ਚੱਕ ਨੰਬਰ 21 ਦੇ ਵਿੱਚ ਆਏ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ। ਉਸ ਤੋਂ ਪਹਿਲੇ ਮੈਂ ਦਰਖਾਸਤ ਕਰਾਂਗਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਓ ਤੇ ਦੋਸਤਾਂ ਨਾਲ ਸ਼ੇਅਰ ਕਰ ਦਿਓ। अस्सलाम वालेकुम जी। वालेकुम अस्सलाम। की नाम है जनाब दा? बशीर अहमद सन ऑफ बाग अली। बशीर अहमद सन ऑफ बाग अली। कौम की है? पट्टी। पट्टी राजपूत। हाँ जी पट्टी राज। अच्छा जी, कितनी उम्र है ਤੁਹਾਡੀ? तकरीबन 87 साल। 87 ਸਾਲ ਮਾਸ਼ਾਅੱਲਾ। ਮਤਲਬ 10 ਸਾਲ ਦੀ ਸੀ ਜਦੋਂ ਪਾਕਿਸਤਾਨ ਬਣਿਆ? ਹਾਂ 10 10.5 ਸਾਲ ਇੱਥੇ। ਅੱਛਾ ਜੀ, ਪਿੱਛੋਂ ਕਿਹੜੇ ਪਿੰਡ ਦਾ ਤੁਹਾਡਾ ਹੈ ਵਸੇਬ? ਮੁੰਡੀ, ਛੁਰੀ ਮਾਰਾ, ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ। ਫਿਰੋਜ਼ਪੁਰ। ਇਸ ਪਿੰਡ ਦੇ ਆਂਢੀ ਗੁਆਂਢੀ ਪਿੰਡ ਕਿਹੜੇ ਕਿਹੜੇ ਸਨ? ਹਾਂ ਬੁਰਜ, ਬੁਰਜ, ਸੱਲੇਵਿੰਡ, ਹਾਂਜੀ, ਮਾਲੇ ਵਾਲਾ, ਮਾਲੇ ਵਾਲਾ, ਕੁੱਸੂ ਵਾਲਾ, ਅੱਛਾ ਜੀ, ਲਾਲੂ ਵਾਲਾ, ਅੱਛਾ ਜੀ, ਟੀਬੀ ਬਦਰਾ, ਵਾਹ ਜੀ ਬਰਾੜ, ਵਾਹ ਜੀ, ਪਹਿਲੂ ਵਾਲਾ, ਹਾਂਜੀ ਰੰਗ ਟਿੱਬੀ, ਹਾਂਜੀ ਦੇਬ ਵਾਲਾ, ਹਾਂਜੀ, ਮੀਰ ਸ਼ਾਹ ਵਾਲਾ। माशाल्लाह 11-12 ਪਿੰਡ ਹੋ ਗਏ ਆਂਢ ਗੁਆਂਢ। ਇਹਨੂੰ ਵੀ ਜ਼ਿਆਦਾ। ਬੜੀ ਅੱਛੀ ਯਾਦਾਸ਼ਤ ਹੈ। ਅੱਛਾ ਜੀ, ਤੁਸੀਂ ਉੱਥੇ ਪੜ੍ਹਦੇ ਰਹੇ ਸਕੂਲ? ਸਕੂਲ ਮੈਂ ਪੜ੍ਹਦਾ ਰਿਹਾ ਬੁਰਜ। ਬੁਰਜ? ਹਾਂ ਪ੍ਰਾਇਮਰੀ ਸਕੂਲ ਸੀ। ਪ੍ਰਾਇਮਰੀ। ਅੱਛਾ ਜੀ। ਪੰਜਾਂ ਜਮਾਤਾਂ ਦਾ। ਉਸਤਾਦਾਂ ਦਾ ਨਾਮ ਯਾਦ? ਬੜਾ ਕੀ ਹੈ? ਮੁਹੰਮਦ ਅਲੀ। ਮੁਹੰਮਦ ਅਲੀ। ਜੱਟ ਮੁਸਲਮਾਨ ਸੀ। ਅੱਛਾ, ਮੁਸਲਮਾਨ ਸੀ। ਹਾਂ ਅੱਛਾ ਜੀ। ਮੁਹੰਮਦ ਅਲੀ ਜੱਟ ਮੁਸਲਮਾਨ, ਪਿੰਡ ਪਹਿਲੂ ਵਾਲੇ। ਪਹਿਲੂ ਵਾਲੇ ਉਹਨਾਂ ਦੇ ਰਿਹਾਇਸ਼ ਸੀ। ਹਾਂ ਤੇ ਰੰਗ ਟਿੱਬੀ। ਅੱਛਾ ਜੀ। ਹਾਂ ਇਹ ਜਿਹੜਾ ਮੁੰਡੀ ਪਿੰਡ ਸੀ, ਹਾਂ ਇਹਦੇ 'ਚ ਹੋਰ ਕਿਹੜੇ ਕਿਹੜੇ ਕੌਮਾਂ ਬੈਠੀਆਂ ਸਨ? ਅਕਸਰੀਅਤ ਜ਼ਿਆਦਾ ਭੱਟੀਆਂ ਨਹੀਂ ਸੀ ਭੱਟੀ ਜ਼ਿਆਦਾ ਸਨ। ਤੇ ਅਰਾਈ, ਅੱਛਾ ਜੀ, ਖਿੱਚੀ, ਅੱਛਾ ਜੀ। ਤਿੰਨ ਕੌਮ। ਨੰਬਰਦਾਰੀ ਕਿਹਨਾਂ ਕੋਲ ਸੀ? ਬਾਗ ਅਲੀ ਲੰਬਰਦਾਰ ਉੱਥੇ? ਉੱਥੇ। ਅੱਛਾ ਜੀ। ਪਾਰਸ ਖਾਨ ਲੰਬਰਦਾਰ। ਪਾਰਸ ਖਾਨ? ਪਾਰਸ ਖਾਨ। ਅੱਛਾ ਜੀ। ਤੁਹਾਡੇ ਦਾਦਾ ਜੀ? ਆ ਦਾਦਾ ਜੀ। ਅੱਛਾ। ਤੇ ਉਹਦਾ ਦਾਦੇ ਜੀ ਦੇ ਪਿਓ ਦਾ ਨਾਂ ਉਮਰਦੀਨ। ਉਮਰਦੀਨ ਉਹ ਵੀ ਲੰਬਰਦਾਰ। ਉਹ ਵੀ ਨੰਬਰਦਾਰ ਸੀ। ਹਾਂ ਲੰਬਰਦਾਰ। ਉਹ ਪਿੰਡ ਇੱਕੋ ਪੱਤੀ ਸੀ ਨੰਬਰਦਾਰੀ ਦੀ ਜਾਂ ਦੋ ਪੱਤੀਆਂ ਸਨ? ਦੋ ਪੱਤੀ। ਦੂਸਰੀ ਪੱਤੀ ਦਾ ਕੌਣ ਸੀ? ਅਰਾਈ। ਉਹ ਰਾਈ ਸਨ। ਗੁਲਾਮ ਇੱਕ ਪਾਸੇ ਭੱਟੀ ਸਨ, ਇੱਕ ਪੱਤੀ ਗੁਲਾਮ ਮੁਹੰਮਦ ਅਰਾਈ। ਅੱਛਾ ਜੀ। ਉਹ ਬੈਠੇ ਨੇ 56 ਚੱਕ ਉਕਾੜੇ ਦੇ ਕੋਲ। ਉਕਾੜੇ ਕੁਛ ਪੰਜਾ ਉੱਥੇ ਆਏ ਬੈਠੇ ਨੇ। ਹਾਂ ਅੱਛਾ, ਜਿਹੜੇ ਆਪਣੇ ਉੱਥੋਂ ਦੇ ਭੱਟੀ ਨੇ, ਹਾਂ। ਇਹ ਸਾਰੇ ਪਿੰਡ ਨੇ ਹਿਜਰਤ ਕੀਤੀ ਫਿਰ? ਸਾਰੇ ਪਿੰਡ ਨੇ ਇੱਕੋ ਵੀ ਨਹੀਂ। ਇੱਥੇ ਕਿਹੜੇ ਪਿੰਡਾਂ ਜਾ ਕੇ ਵਸੋ ਹੋਈ? ਇੱਕ ਤਾਂ 21 ਚੱਕ ਆ ਗਿਆ। ਉੱਥੇ ਆ ਗਿਆ ਮੈਂ। ਅੱਛਾ, 21 ਤੁਸੀਂ ਆ ਗਏ। ਬਾਕੀ ਪੂਰਾ 59 59 ਵੀ ਆਰਫ ਵਾਲੇ ਦੇ ਨੇੜੇ। ਹਾਂ। ਤੇ ਇੱਕ ਹੋਰ ਵੀ ਪਿੰਡ ਦੱਸਿਆ ਸੀ। ਉਹ ਨਹੀਂ, ਇਹ 57 ਜਿਹੜਾ ਨਾ 57, ਹਾਂਜੀ, ਇਹਨਾਂ ਦਾ ਪਿੰਡ ਸੀ ਤਲਵੰਡੀ। ਤਲਵੰਡੀ। ਅੱਛਾ ਅੱਛਾ ਅੱਛਾ, ਇਹ ਉੱਥੋਂ ਆਏ ਤਲਵੰਡੀ ਤੋਂ। ਸਦੀਕ ਹਸਨ ਆ ਜਿਹੜੀ ਬਸ਼ੇਰ ਸੀ ਜ਼ਿਲ੍ਹੇ ਫਿਰੋਜ਼ਪੁਰ ਦਾ। ਉਹ ਆ 57 ਆਨਰੇਰੀ ਮੈਜਿਸਟ੍ਰੇਟ ਆ ਜ਼ਿਲ੍ਹਾ ਫਿਰੋਜ਼ਪੁਰ ਆ ਸਦੀਕ ਹਸਨ। ਸਦੀਕ ਹਸਨ ਚੌਧਰੀ ਸਦੀਕ ਹਸਨ। ਚੌਧਰੀ ਸਦੀਕ ਹਸਨ। ਅੱਗੋਂ ਦਾ ਪੁੱਤ ਹੋਇਆ ਚੌਧਰੀ ਮਹਿੰਦੀ ਖਾਂ। ਅੱਛਾ ਜੀ। ਮਹਿੰਦੀ ਖਾਂ ਦਾ ਪੁੱਤ ਹੋਇਆ ਅਮਾਨੁੱਲਾ, ਅਮਾਨੁੱਲਾ, ਇਕਰਾਮੁੱਲਾ, ਇਕਰਾਮੁੱਲਾ, ਨਾਸਰ ਖਾਂ। ਹਾਂਜੀ। ਇਹ ਉੱਥੋਂ ਮੁੰਡੀ ਤੋਂ ਆਏ ਸਨ? ਤਲਵੰਡੀ ਤੋਂ। ਤਲਵੰਡੀ ਤੋਂ ਆਏ ਸਨ। ਇਹਨਾਂ ਦਾ ਤੁਸੀਂ ਮੁੰਡੀ ਤੋਂ ਆਏ ਸੀ? ਉਹਨੇ ਇਹਨਾਂ ਦਾ ਪਿੰਡ ਤਲਵੰਡੀ। ਅੱਛਾ ਜੀ। ਚੌਧਰੀ ਆਈ ਤਲਵੰਡੀ। ਜਿਹੜੇ ਟੀਚਰਾਂ ਦਾ ਨਾਂ ਤੁਸੀਂ ਲੈਂਦੇ ਪਏ ਜੇ, ਇੱਕੋ ਸੀ ਜੱਟ ਚੌਧਰੀ ਮੁਹੰਮਦ ਅਲੀ।
ਚੌਧਰੀ ਮੁਹੰਮਦ ਅਲੀ ਜੱਟ ਸਾਹਿਬ ਜਿਹੜੇ ਸਨ ਮੁਸਲਮਾਨ ਸਨ, ਹਾਂ। ਉਹ ਹਿੰਦੂਆਂ ਨੂੰ ਵੀ ਉਵੇਂ ਪੜ੍ਹਾਉਂਦੇ ਸਨ? ਨਹੀਂ ਹਿੰਦੂ ਮੈਂ ਤੁਹਾਡੇ ਉੱਥੇ ਇੱਕ ਦੋ ਮੁੰਡੇ ਸੀ ਮੇਰੇ ਨਾਲ ਪੜ੍ਹਦੇ। ਅੱਛਾ ਜੀ। ਉਹਨਾਂ ਦੇ ਬਾਪ ਦਾ ਨਾਂ ਸੀ ਚੇਤੂ, ਅੱਛਾ ਜੀ। ਖੱਤਰੀ ਸੀ। ਖੱਤਰੀ ਸਨ। ਆ ਵਲੈਤੀ ਤੇ ਖਰੈਤੀ, ਅੱਛਾ ਜੀ। ਦੋ ਮੁੰਡੇ। ਵਲੈਤੀ ਤੇ ਖਰੈਤੀ ਉਹਨਾਂ ਦੇ ਨਾਮ ਸਨ। ਆ ਅੱਛਾ ਜੀ। ਤੇ ਬਾਕੀ ਅਸੀਂ ਮੁਸਲਮਾਨ। ਸਹੀ। ਉਹ ਵਲੈਤੀ ਤੇ ਖਰੈਤੀ ਦੇ ਪਿਓ ਦਾ ਨਾਮ ਦਾ ਪਤਾ? ਚੇਤੂ। ਤੇਤੂ। ਚੇਤੂ ਚੇਤੂ ਟੇਟੂ। ਅੱਛਾ ਜੀ। ਸਹੀ। ਉਹ ਉੱਥੇ ਹੱਟੀ ਕਰਦਾ ਸੀ, ਆ ਤੋਲਦਾ ਸੀ। ਅੱਛਾ ਜੀ। ਉਹ ਮੁਨਸ਼ੀ ਸੀ ਸਾਡਾ। ਸਹੀ। ਤੁਹਾਨੂੰ ਪਹਿਲੇ ਪਤਾ ਚੱਲ ਗਿਆ ਸੀ ਕਿ ਹੁਣ ਵੰਡ ਹੋਣ ਲੱਗੀ ਹੈ? ਰੌਲਾ ਤਾਂ ਬੜਾ ਪੈਂਦਾ ਸੀ ਜੀ। ਫਿਰ ਜੀ ਆਪਾਂ ਚਲੇ ਜਾਣਾ, ਇੱਥੋਂ ਉੱਠ ਜਾਣਾ, ਸੁਣਦੇ ਰਹਿੰਦੇ ਸਾਡੇ। ਅੱਛਾ ਜੀ। ਜਦੋਂ ਉਜਾੜੇ ਪੈਣ ਲੱਗੇ ਫਿਰ ਅੱਛਾ ਜੀ। ਆਪਣੇ ਪਿੰਡ ਦਾ ਕਿੰਨਾ ਕੁ ਨੁਕਸਾਨ ਕੀਤਾ? ਨਹੀਂ ਨਹੀਂ ਹੋਇਆ? ਮੇਰੇ ਸਾਹਮਣੇ ਤੋਂ ਹੋਇਆ ਕੋਈ। ਅੱਛਾ ਜੀ। ਅਸੀਂ ਨਿਕਲੇ ਉੱਥੋਂ ਰਾਤ ਨੂੰ? ਰਾਤ। ਅੱਛਾ ਜੀ। ਉਹ ਤੁਸੀਂ ਸਾਰੀ ਗੱਲ ਸਾਨੂੰ ਸੁਣਾਓ ਜਿਵੇਂ ਨਿਕਲੇ ਉੱਥੋਂ। ਉਹ ਜੀ ਇਸ ਤਰ੍ਹਾਂ ਹੋਇਆ ਸੀ ਵੀ ਇੱਕ ਸੀ ਟਿੱਬੀ ਬਦਰਾ। ਅੱਛਾ ਜੀ। ਟਿੱਬੀ ਬਦਰਾ। ਉੱਥੇ ਇਕੱਠ ਹੋ ਗਿਆ ਅੱਛਾ ਜੀ। ਆਮ ਪਿੰਡਾਂ ਦਾ। ਅੱਛਾ ਜੀ। ਇਹ ਤਲਵੰਡੀ ਜਿਹੜੀ ਮੈਂ ਦੱਸਿਆ ਇਹ ਵੀ 57 ਵਾਲੇ। ਬੜਾ ਇਕੱਠ, ਬੇਸ਼ੁਮਾਰ ਇਕੱਠ। ਅੱਛਾ ਜੀ। ਸੁਬਾਹ ਦਾ ਟਾਈਮ ਸੀ, ਤਕਰੀਬਨ 8 ਵਜੇ ਸੁਬਾਹ ਦੇ ਭਾਦੋ ਦੇ ਦਿਨ ਸੀ। ਅੱਛਾ ਜੀ। 3 ਭਾਦੋ ਸੀ, 3 ਭਾਦੋ। ਅੱਛਾ ਜੀ। ਤੇ 8 ਵਜੇ ਘਰ ਜਾਂਦੇ। ਸਹੀ। ਦਾੜੇ ਭੁੰਨ ਲੈ। ਹਾਂਜੀ। ਅੱਗੇ ਦਾੜੇ ਭੁੰਨ ਲੈ, ਨਾਲ ਰੱਖ ਲੈ। ਰਾਹ ਦੇ ਵਿੱਚ ਬੰਦਾ ਚੱਬ ਚੁੱਬ ਲੈਂਦਾ। ਅੱਛਾ ਚੌਧਰੀ ਸਾਹਿਬ ਇੱਕ ਗੱਲ ਤਾਂ ਦੱਸੋ ਹਾਂ ਵੀ ਜਦੋਂ ਤੁਸੀਂ ਉੱਥੋਂ ਨਿਕਲਦੇ ਪਏ ਸੀ ਹਾਂ। ਤੁਹਾਨੂੰ ਤੁਹਾਡੀ ਮੰਜ਼ਿਲ ਦਾ ਪਤਾ ਸੀ ਵੀ ਅਸੀਂ ਫਲਾਣੇ ਪਿੰਡ ਜਾਣਾ ਜਾਂ ਫਲਾਣੇ ਇਲਾਕੇ 'ਚ ਜਾਣਾ ਜਾਂ ਸਾਡਾ ਨਵੇਂ ਘਰ ਕਿੱਥੇ ਹੋਣਗੇ? ਉਹ ਅਸੀਂ ਟੱਪਿਆ, ਹਾਂ ਉਹ ਅਸੀਂ ਟੱਪਿਆ ਗੰਡਾ ਸਿੰਘ ਵਾਲਾ ਹੈੜ, ਕਸੂਰ ਵਾਲੇ ਪਾਸੇ? ਕਸੂਰ ਵਾਲੇ ਪਾਸੇ। ਹਾਂਜੀ। ਉੱਥੇ ਮਿਲਦੀਆਂ ਸੀ ਬਾਂਗਾਂ। ਅੱਛਾ ਜੀ। ਪਾਕਿਸਤਾਨ ਵਾਲੇ ਪਾਸੇ। ਹਾਂਜੀ। ਵੀ ਮੁਸਲਮਾਨੋ ਤੁਹਾਡਾ ਪਾਕਿਸਤਾਨ ਆ ਗਿਆ ਅਜ਼ਾਨ ਦੀ ਜਿਹੜੇ ਨਾ ਪਤਾ ਲੱਗ ਜਾਂਦਾ ਸੀ ਵੀ ਹੁਣ ਅਸੀਂ ਵਤਨ ਦੇ ਵਿੱਚ ਆ ਗਏ। ਅੱਲਾਹੁ ਅਕਬਰ, ਅੱਲਾਹ ਯਾਨੀ ਆ ਜਿਹੜਾ ਹੈ ਗੰਡਾ ਸਿੰਘ ਦਾ ਇੱਧਰ ਵਾਲਾ ਕਿਨਾਰਾ ਨਾ, ਹਾਂਜੀ। ਉੱਥੇ ਬਾਂਗਾ ਮਿਲ। ਅੱਛਾ ਵੀ ਤੁਹਾਡਾ ਵਤਨ ਆ ਗਿਆ। ਪਾਕਿਸਤਾਨ ਆ। ਸਹੀ। ਅਸੀਂ ਜਦੋਂ ਉੱਥੋਂ ਨਿਕਲੇ ਆ ਨਾ, ਹਾਂਜੀ। 2 ਰਾਤਾਂ ਰਹੇ ਰਾਤ ਰਸਤੇ ਦੇ ਵਿੱਚ? ਅੱਛਾ ਜੀ। ਪਹਿਲੀ ਰਾਤ ਰਹੇ ਆ ਬੂਟੇ ਵਾਲਾ ਸਟੇਸ਼ਨ ਸੀ। ਅੱਛਾ ਜੀ। ਉੱਥੇ ਕੁੰਡ ਸੀ ਬੜੀ ਬਟਾ, ਜੰਗਲ ਸੀ, ਜੰਗਲ 'ਚ ਰਾਤ ਗੁਜ਼ਾਰੀ। ਦੂਸਰੀ ਅਟਾਰੀ ਆ ਗਏ ਜਿਹੜੀ ਜ਼ਿਲ੍ਹਾ ਫਿਰੋਜ਼ਪੁਰ ਤੋਂ ਗਾਲਬਨ ਮੇਰੇ ਖਿਆਲ 3 ਕੁ ਮੀਲ ਹੈ। ਅਟਾਰੀ ਪਿੰਡ ਬੜਾ ਤਗੜਾ ਸਿੱਖਾਂ ਦਾ ਪਿੰਡ। ਹਾਂਜੀ। ਦੂਜੀ ਰਾਤ ਉੱਥੇ ਰਹੇ। ਹਾਂਜੀ। ਤੀਜੀ ਰਾਤ ਪਾਕਿਸਤਾਨ ਚ ਸੀ, ਕਸੂਰ ਆ ਗਏ। ਕਸੂਰ ਆ ਗਏ ਸੀ। ਗੱਡੇ ਤੇ ਆਏ? ਨਾ ਨਾ ਤੁਰ ਕੇ? ਲਾ ਦੱਸ ਗੱਡੇ ਵੇਖ ਲਾ। ਉਹ ਰੱਬ ਦਾ ਬੰਦਿਆ, ਕਿਸੇ ਦੇ ਤੇਲ ਚਾਦਰ ਹੈਗੀ, ਕਿਸੇ ਦੇ ਹੈਗੀ, ਕਿਸੇ ਦੇ ਕੁਰਤਾ ਕੋਈ, ਕਿਸੇ ਦੇ ਜੁੱਤੀਆਂ ਕੋਈ। ਉੱਥੇ ਗੱਡੇ ਸੋਈਦੇ ਸੀ। ਬੜਾ ਵੱਡਾ ਕਾਫਲਾ ਸੀ, ਬੜਾ ਵੱਡਾ, ਬੜੀ ਤਹਿਸੀਲ ਲੰਬੀ ਚੌੜੀ ਯਾਰ। ਬੱਚੇ ਟੁਰ ਕੇ ਆਏ, ਔਰਤਾਂ ਵੀ ਟੁਰ ਕੇ ਆਈਆਂ ਵਿਚਾਰੀਆਂ? ਕੇ ਆਈਆਂ, ਛੋਟੇ ਬੱਚੇ ਮਾਵਾਂ ਮੋਢੇ ਤੇ ਚੱਕ ਚੱਕੇ, ਕੋਈ ਗੁਜ਼ਾਰਿਆ ਤੋਂ ਚੱਕੇ। ਸਾਡੇ ਬਰਾਦਰੀ ਦਾ, ਸਾਡੀ ਬਰਾਦਰੀ ਦਾ ਹਾਂਜੀ। ਆ ਬੰਦਾ ਹਾਂਜੀ। ਇਹ ਤਾਂ ਇੱਧਰ ਆ ਕੇ ਜੰਮਿਆ। ਹਾਂਜੀ। ਇਹਦਾ ਦਾਦਾ ਸੀ ਚੌਧਰੀ ਮੁਹੰਮਦ ਅਲੀ। ਚੌਧਰੀ ਮੁਹੰਮਦ ਅਲੀ। ਉਹ ਸ਼ਹੀਦ ਹੋਇਆ ਰਾਤ ਰਸਤੇ 'ਚ? ਚੌਧਰੀ ਮੁਹੰਮਦ ਅਲੀ ਇਹਦਾ ਦਾਦਾ। ਬਾਕੀ ਸਿੱਖਾਂ ਨੇ ਮਾਰਿਆ ਸੀ? ਸਿੱਖਾਂ ਨੇ ਕਿ ਹੋਰ ਕਿੰਨੇ ਮਾਰਨੇ। ਅੱਛਾ। ਸਿੱਖ ਤੇ ਚੂੜੇ, ਹੂੰ। ਚੂੜੇ ਵੀ ਕਾਲੀ ਹੋ ਗਏ ਸੀ। ਚੂੜੇ ਉਹ ਜਿਹੜੇ ਉੱਥੇ ਚੌਧਰੀ ਮੁਹੰਮਦ ਅਲੀ ਤੁਹਾਡੇ ਨਾਲ ਸੀ, ਕਾਫਲੇ ਦੇ ਵਿੱਚ ਸੀ? ਕਾਫਲੇ ਦੇ ਵਿੱਚ ਸੀਗੇ। ਕਾਫਲੇ ਤੇ ਹਮਲਾ ਹੋਇਆ ਫਿਰ? ਇੱਕ ਤੇ 2 ਹਮਲੇ ਹੋਇਆ? ਬੜੇ ਜਿਵੇਂ ਦਾ ਲੱਗਾ ਉਹਨਾਂ ਦਾ, ਜਿਵੇਂ ਸਾਡਾ ਲੱਗਾ ਉਹਨੇ। ਉਹ ਸਿੱਖ ਪੈਂਦੇ ਸੀ, ਜੈ ਦੀ ਇੰਨਾ ਸੀ। ਇੱਕ ਸਿੱਖ ਹੁੰਦਾ ਸੀ ਉਹਨੂੰ ਗੱਲ ਕਰਾਂ ਤਾਂ ਤੇ 5 ਮੁਸਲਮਾਨ ਅੱਗੇ ਲਾ ਜੈ ਲਈ ਇੰਨਾ ਕੁ ਪੈ। ਹਾਂ, ਡਰ ਹੈਗਾ ਸੀ।
ਜਵਾਦਾ ਲੜਕੀਆਂ ਇਹ ਘਰਾਂ ਦੇ ਘਰ ਵੇਲੇ ਹੋ ਗਏ, ਵੇਲੇ ਘਰਾਂ ਦੇ ਘਰ ਵੇਲੇ ਕਰ ਕਿਸੇ ਦਾ ਇੱਕ ਜੀ ਆਇਆ, ਕਿਸੇ ਦੇ ਦੋ, ਤੇ ਸਾਡੇ ਐਸ ਬਰਾਦਰੀ ਜਿਹੜੀ ਆ ਬੈਠੇ ਆ, ਇਹਦਾ ਦਾਦਾ ਸ਼ਹੀਦ ਹੋਇਆ, ਮੁਹੰਮਦ ਅਲੀ ਚੌੜੀ ਬਾਬਾ। ਪੂਰੇ ਕਾਫਲੇ ਚੋਂ ਇੱਕ ਸ਼ਹਾਦਤ ਹੈ। ਇਹਦੀ ਕਾਬਲੇ ਤੋਂ ਬੜੀਆਂ ਹੋਈਆਂ ਨੇ ਜੀ, ਅੱਛਾ। ਬਹੁਤ ਹੋਈਆਂ। ਯਾਰ ਮੈਂ ਜਿਹੜਾ ਉਹੀ ਤਾਂ ਪੁੱਛਦਾ ਪਿਆ ਨਾ ਵੀ ਕਿੰਨੀਆਂ ਕੋਈਆਂ। ਉਹ ਨਹੀਂ ਬਾਬਾ, ਕੋਈ ਬਹੁਤ ਵੱਡੀਆਂ। ਹੁਣ ਮੇਰੀ ਸੁਣ, ਜੇ ਇਹ ਪੁੱਛਣਾ ਆ ਜਿਹੜਾ ਰਜਵਾਇਆ ਹਾਂਜੀ ਲਾਸ਼ਾਂ ਨਾਲ ਬੰਦ ਹੋ ਜਾਂਦਾ ਸੀ ਪਾਣੀ, ਅੱਛਾ ਜੀ। ਪਾਣੀ ਪੀਣ ਨੂੰ ਨਹੀਂ ਲੱਭਦਾ, ਲਹੂ ਵਗਦਾ ਲੋ ਸੀ, ਲੋ ਹੁੰਦਾ ਸੀ। ਲਾਸ਼ਾਂ ਦੇ ਉੱਦੀ ਰਜਵਾਇਆ ਤਾਂ ਹਾਂ ਕਿੱਬੇ ਚੜ ਜਾਂਦੇ ਸੀ। ਥੋੜੀ ਫੁੱਟਵਾ ਬਹੁਤ ਕਰ ਦੋ ਸੀ। ਬੜੇ ਜੇ ਸਾਡਾ ਦਾ ਲੱਗਾ ਤੇ ਅਸੀਂ ਠੋਕ ਦਿੱਤੇ ਨੇ, ਤੇ ਉਹ ਜੇ ਉਹਨਾਂ ਦਾ ਦਾ ਲੱਗਾ ਤੇ ਉਹ ਜ਼ਿਆਦਾ ਸੀ, ਉਹਨਾਂ ਨੇ ਆਪਦਾ ਅਸਲਾ ਹਰ ਸ਼ੈ ਉਹਨਾਂ ਨੇ ਪਹਿਲੇ ਤਿਆਰ ਨਹੀਂ ਕੀਤਾ ਸੀ। ਜ਼ਿਆਦਾ ਸਹੀ। ਪਰਚੀਆਂ ਚੱਲਦੀਆਂ, ਉਹ ਡੈਲ ਹੀ ਹਰ ਸ਼ੈ ਉਹਨਾਂ ਨੇ ਬਣਾਈ ਸੀ ਪਹਿਲੇ ਹੀ। ਕਿਸੇ ਦੇ ਤੁਸੀਂ 10 ਸਾਲਾਂ ਦੇ ਸੀ ਉਦੋਂ। ਆ ਸਾਡੇ ਕੋਲ 10 ਸਾਲ ਹੈ। ਸਾਰਾ ਮੰਜ਼ਰ ਅੱਖਾਂ ਦੇ ਵਿੱਚ ਉਵੇਂ ਹੈ। ਉਹ ਰਾਈ ਦਾ ਪਤਾ। ਅੱਜ ਤੁਹਾਨੂੰ ਛੱਡੀਏ ਬਾਰਡਰ ਤੇ, ਹਾਂ ਮੁੰਡੀ ਪਹੁੰਚ ਜਾਓਗੇ, ਇਨਸ਼ਾਅੱਲਾ ਤਾਲਾ ਪਿੰਡ ਘਰ ਵੀ ਲੱਭ ਲਓਗੇ, ਘਰ ਵੀ ਲੱਭਣਾ। ਸਕੂਲ ਵੀ ਪਹੁੰਚ ਜਾਓਗੇ ਜਿੱਥੇ ਉਹ ਪੜ੍ਹਦੇ ਰਹੇ। ਮੁੰਡੀ ਪਿੰਡ ਮੇਰਾ ਲੈਣ ਦੇ ਵਿੱਚ ਤਾਂ ਫਿਰੋਜ਼ਪੁਰੋਂ ਗੱਡੀ ਚੱਲੀ, ਹਾਂਜੀ ਸਟੇਸ਼ਨ ਆ ਗਿਆ ਮੱਲਾ ਨਾੜੇ, ਹਾਂਜੀ ਬੂਟੇ ਵਾਲਾ ਹਾਂਜੀ ਤੇ ਮਖੂ ਸ਼ਹਿਰ ਵੱਡਾ, ਬੜਾ ਸੁਨੱਖਾ ਸ਼ਹਿਰ, ਹਾਂਜੀ। ਬੜਾ ਸੁਨੱਖਾ। ਤੁਹਾਡੇ ਪਿੰਡ ਦੇ ਵਿੱਚੋਂ ਦੀ ਗੱਡੀ ਲੰਘਦੀ ਸੀ। ਤੇ ਅੱਗੋਂ ਆ ਗਿਆ ਸਟੇਸ਼ਨ ਮਖੂ ਤੋਂ ਅੱਗੇ ਜੋਗੇ ਵਾਲਾ, ਅੱਛਾ ਜੀ। ਤੇ ਜੋਗੇ ਵਾਲੇ ਤੋਂ ਉਤਰੇ ਗੱਡੀ ਤੇ ਜਿਵੇਂ ਇੱਥੋਂ ਕਰੇਵੀ ਲਾ ਜਾਂ 2 ਕਰਮਾਂ ਪਰਾਂ ਤੇ ਮੁੰਡੀ ਆ ਗਈ। ਅੱਛਾ ਜੀ। ਉਹ ਗੱਡੀ ਦੀ ਲੈਣ ਫਿਰ ਉਹਦੇ ਵਿੱਚ ਦੀ ਹੋ ਕੇ ਆਹ ਦਰਿਆ ਸਤਲੁਜ ਕਰਾਸ ਕਰ। ਸਟੇਸ਼ਨ ਨਹੀਂ ਹੈਗਾ ਸੀ, ਹਾਂ ਸਟੇਸ਼ਨ ਨਹੀਂ ਪਿੰਡ 'ਚ ਹੈਗਾ ਸੀ। ਵੀ ਸਟੇਸ਼ਨ ਨਹੀਂ, ਸਟੇਸ਼ਨ ਜੋਗੇ ਵਾਲੇ ਦਾ ਸੀ, ਜੋਗੇ ਵਾਲਾ ਉਹ ਪਿਛਾ ਰਹਿ ਜਾਂਦਾ। ਸਹੀ। ਤੁਹਾਡੇ ਬਚਪਨ ਦੇ ਬੇਲੀ ਯਾਦ ਹੈਗੇ ਨੇ? ਇੱਥੇ ਨਹੀਂ ਉੱਥੇ? ਉਹ ਉੱਥੇ ਯਾਦ ਹੈਗਾ ਹਾਜੀ ਜਾਨ ਮੁਹੰਮਦ, ਅੱਛਾ ਜੀ। ਉਹਨੇ 5 ਪਾਸ ਕੀਤੀਆਂ ਜਿਹੜੇ ਸਕੂਲ 'ਚ ਮੈਂ ਪੜ੍ਹਦਾ ਸਾਂ। ਅੱਛਾ ਜੀ। ਇਹਦਾ ਤੇਰਾ ਕੀ ਲੱਗਦਾ? ਮੇਰਾ ਅੱਬੇ ਦਾ ਮਾਮਾ ਸੀ, ਮੇਰਾ ਹਾਜੀ ਮੇਰਾ ਪੜਦਾਦਾ ਹੀ ਲੱਗਾ ਆ। ਨਹੀਂ ਨਾਨਾ ਮੇਰੇ ਅੱਬੇ ਦਾ ਮਾਮਾ ਸੀ ਜੀ। ਅੱਛਾ ਜੀ। ਹਾਂਜੀ ਮੇਰੇ ਅੱਬੇ ਦਾ ਹਾਜੀ ਮਾਮਾ। ਜਾਨ ਮੁਹੰਮਦ ਹਾਜੀ 5 ਜਾਨ ਪਾਸ ਮੁਹੰਮਦ। ਕੀਤੀਆਂ। ਅੱਛਾ ਜੀ। ਇੱਥੇ 8 ਚੱਕ ਰਸਾਲੇ ਵਾਲਾ ਟੀਚਾ ਬਦਲੀ ਦਵਾਈ, ਜੀ ਜੀ। ਉੱਥੇ ਫੌਤ ਹੋਇਆ। ਅੱਛਾ ਜੀ। ਇੱਕ ਸੀ ਨਜ਼ੀਰ ਅਹਿਮਦ ਲੋਹਾਰਾ ਦਾ ਮੁੰਡਾ, ਲੋਹਾਰ ਸੀ, ਅੱਛਾ ਜੀ। ਉਹਨੇ 5 ਪਾਸ ਕੀਤੀਆਂ। ਅੱਛਾ ਜੀ। ਯਾਦ ਆਉਂਦੇ? ਬੜੇ ਯਾਦ ਆ, ਟੁੱਟ ਗਏ। ਕੀ ਉਹਨਾਂ ਨੂੰ ਕਹਿਣਾ ਚਾਹੋਗੇ ਅਗਰ ਉਹ ਅੱਜ ਵੀਡੀਓ ਵੇਖਦੇ ਹੋਏ, ਜੀਂਦੇ ਹੋਏ, ਤੇ ਕੀ ਆਖਣਾ ਚਾਹੋਗੇ ਉਹਨਾਂ ਨੂੰ? ਨਹੀਂ ਉਹ ਮੇਰਾ ਖਿਆਲ ਤਾਂ ਤਕਰੀਬਨ ਫੌਤ ਹੋ ਗਏ। ਸ਼ੌਰੀ ਸਾਹਿਬ, ਤੁਸੀਂ ਜਦੋਂ ਇੱਥੇ ਆ ਗਏ ਪਾਕਿਸਤਾਨ ਦੇ ਵਿੱਚ, ਕਸੂਰੋਂ ਬਾਰਡਰ ਲੰਘ ਗਿਆ ਹੈ, ਆ ਗਏ। ਡਾਇਰੈਕਟ ਇੱਥੇ 21 ਤੁਹਾਨੂੰ ਰਕਬਾ ਮਿਲ ਗਿਆ? ਨਾ ਅੱਛਾ ਜੀ। ਇੱਕ ਰਾਤ ਅਸੀਂ ਰਹੇ ਕਸੂਰ ਸਟੇਸ਼ਨ ਤੇ। ਅੱਛਾ ਜੀ। ਤੀਸਰੀ ਰਾਤ ਜਿਹੜੀ ਹਿਜਰਤ ਦੀ। ਆ ਤੇਰੇ ਬੱਚੇ ਜੀ, ਹਾਂਜੀ। ਉੱਥੋਂ ਫਿਰ ਮਾਲ ਗੱਡੀ ਸੀ, ਮਾਲ ਗੱਡੀ ਅੱਛਾ ਜੀ। ਆ ਚੜਾਊ ਗੱਡੀ ਨਹੀਂ ਸੀ, ਮਾਲ ਗੱਡੀ। ਮਾਲ ਗੱਡੀ ਸੀ। ਉਹਦੇ ਵਿੱਚ ਜਗ੍ਹਾ ਨਾ ਲਵੇ, ਅੱਛਾ ਜੀ। ਫਿਰ ਛੱਤ ਦੇ ਉੱਤੇ ਛੱਤਾਂ ਤੇ ਚੜ੍ਹੇ। ਬਹਿ ਕੇ। ਫਿਰ ਗਏ ਲਾਹੌਰ, ਅੱਛਾ ਜੀ। ਬੜਾ ਸੀ ਰਿਹਾ 18 ਤੇ ਅੱਛਾ ਜੀ। 18ਵੇਂ ਦਿਨ ਉੱਥੋਂ ਦੇ ਕੋਲ। ਹਾਂ। ਫਿਰ ਅਸੀਂ ਆ ਗਏ ਸਾਹੀਵਾਲ, ਅੱਛਾ ਜੀ। ਉੱਥੋਂ ਅਸੀਂ ਤੁਰੇ ਹਾਂਜੀ ਪੈਦਲ ਹਾਂਜੀ। ਅੱਡਾ ਕਟੋਰਾਲ ਅੱਛਾ ਜੀ। ਐਂ ਨੂੰ। ਅੱਛਾ। ਅੱਗੇ ਆਦਾ ਇੱਕ ਪਿੰਡ 47 ਚੱਕ ਵਧਾਵਾ ਸਿੰਘ ਵਾਲਾ, ਅੱਛਾ ਜੀ। ਉੱਥੇ ਜਾ ਪਏ। ਸਹੀ। ਅਸੀਂ ਉਹਦੇ ਨਾਲ ਮੋਢੇਕਾ ਪਿੰਡ ਸੀ ਮਲਗੱਡੇ, ਅੱਛਾ ਜੀ। ਉਹ ਸੀ ਬਲੋਚਾਂ ਦਾ ਪਿੰਡ। ਹਾਂ ਹਾਂ। ਜਿੱਥੇ ਅਸੀਂ ਬੈਠੇ ਉਹਦਾ ਪਾਣੀ ਸੀ ਖਾਰਾ, ਅੱਛਾ ਜੀ। ਕੌੜਾ, ਹਾਂ ਹਾਂ। ਪੀਣ ਦੇ ਕਾਬਲ ਨਹੀਂ ਸੀ। ਬੜਾ ਪਿੰਡ ਵੱਡਾ, ਬੜਾ ਪਿੰਡ ਵੱਡਾ। ਹਾਂਜੀ। ਗਾਰਬਨ ਉੱਥੇ ਵੀ ਰਹੇ ਕੋਈ 25 ਕਿਲੋਮੀਟਰ ਜਾਂ ਮਹੀਨਾ ਲਾ। ਅੱਛਾ ਜੀ। ਉੱਥੇ ਨਿਕਲ ਪਏ। ਫਿਰ? ਅਸੀਂ ਆ ਜਾਂਦੇ ਹਾਂ 59। ਅੱਛਾ ਜੀ। ਹੈ 59 ਜੀ। ਆਰ ਫਾਇਰ 59 ਈਬੀ। ਉਹ ਤਾਂ ਰਲਿਆ ਪਿਆ। ਹਾਂਜੀ।
ਇੱਥੇ ਰਹਿਆ 2 ਰਾਤਾਂ। 59 ਚੋਰਾ ਵਾਲਾ ਜਿਹਨੂੰ ਆਖਦੇ ਨੇ। ਬਾਕੀ ਤੇ ਸਾਡੀ ਸਾਰੀ ਬਰਾਦਰੀ ਜਿਹੜੀ 59 ਚ ਬੈਠੀ। ਉਹ ਬਹਿ ਗਈ। ਅੱਛਾ ਜੀ। ਜਿਹੜੀ ਟਿੱਬੀ ਬਦਰਾ, ਹਾਂਜੀ। ਆ ਪਿੰਡ ਟਿੱਬੀ ਬਦਰਾ ਬੈਠਾ, ਅੱਛਾ ਜੀ। ਇੱਥੇ ਸੀ ਪਿੰਡ ਟਿੱਬੀ ਬਦਰਾ। ਇਹ ਸੀ ਮੇਰੇ ਪਿਓ ਦੇ ਨਾਨਕੇ, ਨਾਨਕੇ ਸੀ। ਚੌਧਰੀ ਗੁਲਾਮਦੀਨ। ਸਹੀ। ਜਿਹੜਾ ਇਹਨਾਂ ਦਾ ਵਡਕਾ ਸੀ ਜਲਾਲਦੀਨ, ਕਮਾਲਦੀਨ, ਉਹ ਪੰਜ ਭਰਾ। ਨਿਜ਼ਾਮਦੀਨ, ਹਾਂਜੀ। ਮਾਮਦੀਨ, ਇਹ 5 ਭਰਾ ਪੰਜ ਸੀ। ਭਰਾ। ਸਹੀ। ਵੱਡਾ ਜਿਹੜਾ ਸੀ ਬਾਬਾ ਜਲਾਲ ਜਿਹੜਾ ਉਹ ਵੱਡਾ ਸੀ ਉਹ ਸਾਰਿਆਂ ਦਾ। ਵੱਡਾ ਸੀ, ਤੇ ਸਹੀ। ਗੁਲਾਮਦੀਨ ਉਹ ਤੇ ਛੋਟਾ ਸੀ, ਤੇ ਨਾਮਵਰ ਜਿਹੜਾ ਪਿਛਾ ਇੰਡੀਆ ਚ ਉਹ ਚੌਧਰੀ ਗੁਲਾਮਦੀਨ। 21 ਚ ਕਿਵੇਂ ਪਹੁੰਚੇ ਜੀ? ਉੱਥੇ ਆ ਗਏ ਜੀ 59। ਚੋਕ ਰਾਤਾ ਉੱਥੇ ਰਹਿ। ਅੱਛਾ ਜੀ। ਇਹ ਜਿਹੜਾ ਸਾਡਾ ਵਡਕਾ ਸੀ ਚੌਧਰੀ ਗੁਲਾਮਦੀਨ, ਹਾਂਜੀ। ਉਹਨੇ ਆਖਿਆ ਆਪਾਂ ਚੱਲ ਗਏ 21। ਅੱਛਾ ਜੀ। ਅਸੀਂ ਜਨਾਬ ਉੱਥੋਂ ਚੱਲੇ, ਆ ਗਏ ਇਹ 21 ਚ ਆ ਜਾਂਦੀ। ਹਾਂਜੀ। ਇੱਥੇ ਅਸੀਂ ਇੱਕ ਰਾਤ ਰਹਿ। ਆ ਜਿਹੜੀ ਸੜਕ ਨਹੀਂ ਆਉਂਦੀ ਆ, ਹਾਂਜੀ। ਇਹਦਾ ਜਿਹੜਾ ਪਹਿਲਾ ਕਿਨਾਰਾ ਹੈ, ਹਾਂਜੀ। ਉਦੋਂ ਤੋਂ ਕੱਚੀਆਂ ਸੀ, ਅੱਡਾ ਦਾ ਟੁੱਟਦਾ। ਹਾਂਜੀ। ਇਹਦੇ ਨਾਲ ਇੱਕ ਹੁੰਦਾ ਸੀ ਡੁੱਬਾ। ਅੱਛਾ ਜੀ। ਉਹ ਰਾਤ ਅਸੀਂ ਡੁੱਬੇ ਤੇ ਪੈ ਕੇ ਕੱਟੀ। ਵਾਹ ਜੀ। ਅਗਲੇ ਦਿਨ ਉੱਠੇ, ਹਾਂਜੀ। ਇੱਥੇ ਬੈਠੇ ਸੀ ਕਮੋ। ਅੱਛਾ ਜੀ। ਉਹ ਫਿਰ ਇਹ ਸੁਲਤਾਨ। ਢਾਰੀਆਂ ਉਦੋਂ ਵੀ ਸਨ? ਹਾਂ, ਅੱਛਾ ਜੀ। 4 ਕੋਠੇ ਸੀ ਅੱਛਾ ਤੇ ਜੀ। ਛੱਪਰ 1-2 ਹੈ। ਆ ਛੱਪਰ ਕਾਨੇ ਹੈ। ਸਹੀ। ਇਹ ਫਿਰ ਸੁਲਤਾਨ ਅਹਿਮਦ ਹਿਟਲਰ, ਇਹ ਮੁੰਡੀ ਦਾ ਪਿੱਛੇ ਸੁਲਤਾਨ ਅਹਿਮਦ ਹਿਟਲਰ ਕੌਣ ਹੈ ਜੀ? ਐਸਐਚਓ ਸੀ, ਵੱਡਾ ਥਾਣੇਦਾਰ ਸੀ। ਅੱਛਾ ਜੀ। ਉਹ ਫਿਰ ਉੱਠਿਆ ਤੇ ਉਹਨੇ ਕਮੋ ਆ ਉਠਾਏ। ਉਹ ਕਿੱਥੋਂ ਦਾ ਥਾਣੇਦਾਰ ਸੀ? ਮੁੰਡੀ ਛੁਰੀ ਮਾਰਨ ਦਾ। ਪਿੱਛੋਂ ਆਹੋ, ਜਦੋਂ ਪਾਕਿਸਤਾਨ ਬਣਿਆ ਤੇ ਫਿਰ ਮੇਰੇ ਪਿੰਡ ਦਾ ਇੱਥੇ ਲੱਗਾ ਸੀ, ਇੱਥੇ ਸਦਰ ਥਾਣੇ। ਆਰਿਫ ਵਾਲਾ ਸਦਰ ਥਾਣੇ ਲੱਗ ਗਿਆ ਆ ਕੇ। ਉਹਨੇ ਫਿਰ ਤੁਹਾਡੇ ਨਾਲ ਤਾਵਨ ਕੀਤਾ? ਉਹਨੇ ਬੜਾ ਤਾਂ ਦੋਸਤਾਂ ਮਿੱਤਰਾਂ ਨੂੰ ਦੱਸਦੇ ਜਾਈਏ ਕਿ ਬਾਗ ਅਲੀ ਨੰਬਰਦਾਰ ਇਹਨਾਂ ਦੇ ਬਜ਼ੁਰਗ ਸਨ, ਵਾਲਦ ਸਾਹਿਬ ਸਨ, ਤੇ 7-8 ਪਿੰਡਾਂ ਦੇ ਲੋਕਾਂ ਦੀ ਰੋਟੀ ਕਰ ਦਿੰਦੇ ਸਨ। ਕੋਈ ਸ਼ਾਦੀ ਵਿਆਹ, ਕੋਈ ਦੁੱਖ ਪਰੇਸ਼ਾਨੀ ਹੁੰਦੀ ਸੀ, ਕੋਈ ਫੌਤਗੀ ਹੁੰਦੀ ਸੀ ਤੇ ਰੋਟੀ ਕਰਦੇ ਸਨ। ਤੇ 6 ਕਿੱਲਿਆਂ 'ਚ ਟੈਂਟ ਲੱਗਦਾ ਸੀ। 6 ਕਿੱਲਿਆਂ ਦੇ ਵਿੱਚ ਟੈਂਟਿੰਗ ਕਰਦੇ ਸਨ ਅੰਗਰੇਜ਼ ਤੇ ਦਾ। ਗੇਣਵੀਂ ਰੋਟੀ ਦਿੰਦੇ ਸਨ ਟੈਂਟਾਂ ਦੇ ਵਿੱਚ। ਔਰ ਉਹ ਗੱਲ ਨੰਬਰਦਾਰ ਸਾਹਿਬ ਨੇ ਅੱਗੇ ਸਾਨੂੰ ਸੁਣਾਈ ਹੈ, ਲੇਕਿਨ ਆਫ ਕੈਮਰਾ ਸੁਣਾਈ ਹੈ। ਇਸ ਵਜ੍ਹਾ ਤੋਂ ਮੈਂ ਪਿਛਲੀ ਗੱਲ ਨਾਲ ਲਿੰਕ ਕਰਨ ਵਾਸਤੇ ਤੁਹਾਨੂੰ ਦੱਸਦਾ ਪਿਆ। ਜਿਹੜਾ ਅੰਗਰੇਜ਼ ਲੈਂਦਾ ਸੀ ਨਾ, ਹਾਂਜੀ। ਉਹਦੇ ਦਾ ਆਮਲਾ ਥੋੜਾ ਹੁੰਦਾ ਸੀ, ਪੂਰੀ ਗੱਡੀ ਹੁੰਦੀ ਸੀ, ਪੂਰੀ ਗੱਡੀ ਹੁੰਦੀ ਸੀ। ਉਹਨੂੰ ਰਾਸ਼ਨ ਅੱਛਾ, ਦੇਣਾ। ਜਦੋਂ ਇੰਨਾ ਵੇਖਿਆ ਉਹਨੇ, ਟੈਂਟ ਲੱਗਿਆ ਤੇ ਆਦਮ ਵੇਖਿਆ ਤੇ ਵੰਡਾ ਵੰਡਾਈ ਵੇਖੀ, ਤੇ ਅੰਗਰੇਜ਼ਨੀ ਨੇ ਕੀ ਕਿਹਾ ਫਿਰ? ਉਹਨੇ ਕਿਹਾ ਵੀ ਇੰਨਾ ਖਰਚਾ ਕੌਣ ਬਰਦਾਸ਼ਤ ਕਰਦਾ ਹੈ? ਕੌਣ ਕਰਦਾ ਪਿਆ? ਪਾਗਲ ਜੀ ਬਾਗ ਅਲੀ ਨੰਬਰਦਾਰ, ਜਾਂ ਪਾਰਸ ਖਾ ਤੁਹਾਡੇ ਦਾਦਾ ਜੀ। ਹਾਂਜੀ। ਬੁਲਾਓ ਗਿਆ ਮੇਰਾ ਬਾਪ। ਉਹਨੇ ਫਿਰ ਲਿਖੀ ਚਿੱਠੀ। ਅੱਛਾ ਜੀ। ਹੁਣ ਸੋੜਾ ਜਰਾ ਹਾਂਜੀ। ਅੰਗਰੇਜ਼ ਨੇ ਨਹੀਂ ਆਖਿਆ ਸਹੀ। ਵੀ ਆ ਜ਼ਮੀਨ ਵਾਲਾ ਤੇ ਫਲਾਣ ਕਰ ਲਾ। ਅੱਛਾ ਜੀ। ਉਹਨੇ ਫਿਰ ਲਿਖੀ ਚਿੱਠੀ, ਉਹ ਸਾਡੇ ਕੋਲੇ ਇੱਥੇ ਵੀ ਆਈ। ਅੱਛਾ ਜੀ। ਤਹਿਸੀਲ ਜ਼ੀਰਾ, 7 ਤਹਿਸੀਲਾਂ ਸੀ ਜ਼ਿਲ੍ਹੇ ਫਿਰੋਜ਼ਪੁਰ ਦੀਆਂ। ਸਹੀ। ਸਭ ਤੋਂ ਵੱਡੀ ਤਹਿਸੀਲ ਸੀ ਜ਼ੀਰਾ। ਵੀਰਾ। ਉਹਨੇ ਫਿਰ ਲਿਖਿਆ ਕਿ ਤਹਿਸੀਲ ਜ਼ੀਰਾ ਦਾ ਆਲਾ ਨੰਬਰ। ਵਾਹ। ਇਹ ਨਹੀਂ ਆਖਿਆ ਵੀ ਆਪ ਰੱਬੇ ਵਾਲਾ ਤੇ ਬਣਾ ਤਹਿਸੀਲ ਜ਼ੀਰਾ ਦਾ ਆਲਾ ਨੰਬਰ ਦਾ, ਆਲਾ ਨੰਬਰ ਦਾ। ਸਹੀ। ਉਹ ਲਿਖੀ ਇੱਧਰ ਆ। ਅੱਛਾ। ਅੱਛਾ ਜੀ, ਅੱਜ ਤੁਹਾਨੂੰ ਉਹ ਪਿੰਡ ਯਾਦ ਆਉਂਦਾ? ਰੱਬ ਦੇ ਬੰਦਿਆ, ਜਿੱਥੇ ਮੈਂ ਜੰਮਿਆ ਪੜਿਆ ਮੈਨੂੰ ਯਾਦ ਨਹੀਂ ਆ। ਗਲੀਆਂ 'ਚ ਖੇਡਦੇ ਰਹੇ। ਹਾਂ, ਉਹ ਗਲੀ, ਉਹ ਉਹਨਾਂ ਬਾਜ਼ਾਰ ਗਲੀਆਂ ਨਾਲ ਬੜਾ ਪਿਆਰ ਹੋ ਜਾਂਦਾ। ਨਹੀਂ ਜੀ, ਉਹ ਬਾਜ਼ਾਰ ਨਹੀਂ ਸੀ ਹੁੰਦੇ। ਹਾਂ। ਇੱਥੇ ਤਾਂ ਬਾਜ਼ਾਰ ਨੇ, ਅੱਛਾ ਜੀ। ਸਾਡੇ ਬਾਜ਼ਾਰ ਨਹੀਂ ਸੀ। ਅੱਛਾ ਜੀ। ਭੀੜੀਆਂ ਗਲੀਆਂ ਸੀ ਪਿੰਡ ਦੀਆਂ, ਛੋਟੀਆਂ ਛੋਟੀਆਂ ਤੰਗ ਭੀੜੀਆਂ ਜਿਹੀਆਂ। ਗਲੀਆਂ। ਹਾਂ, ਬਾਜ਼ਾਰ ਨਹੀਂ ਸੀ। ਜਿਵੇਂ ਕਲਿਆਣੇ ਪਿੰਡ ਦੀਆਂ ਨੇ, ਕਲਿਆਣਾ ਪਿੰਡ ਦੀ ਮੈਂ ਵੀਡੀਓ ਬਣਾਈ ਨਾ, ਉਹਦੀਆਂ ਬਰੀਕ ਬਰੀਕ, ਹਾਂ ਬਰੀਕ ਬਰੀਕ, ਬੰਦਾ ਵਿੱਚੋਂ ਮਸਾ ਲੰਘਦਾ। ਆਹ ਐਵੇਂ ਭੀੜੀਆਂ ਗਲੀਆਂ ਦੇ ਕੋਠੇ ਆਉਂਦੇ ਤੇ ਕੱਚੇ ਕੋਠੇ ਹੁੰਦੇ ਸੀ। ਕਿਸੇ ਦੀ ਤੋਂ ਇੱਕ ਵੀ ਨਹੀਂ ਸੀ ਪੱਕੀ ਲੱਗੀ ਯਾਰ। ਸਹੀ। ਤੇ ਉਹਵੇਂ ਖੜੇ ਰਹਿੰਦੇ ਸੀ, ਉਧਰ ਸੇਕ ਹੀ ਕੋਈ ਨਹੀਂ ਸੀ। ਇੱਥੇ ਤੇ 30 ਦਿਨ ਸੇਕ ਲੱਗ ਜਾਂਦੀ। ਅੱਛਾ, ਜਦੋਂ ਤੁਸੀਂ ਪਾਕਿਸਤਾਨ ਆ ਗਏ, ਇੱਥੇ ਆ ਕੇ ਫਿਰ ਪੜ੍ਹੇ ਨਹੀਂ? ਤਾਲੀਮ ਦਾ ਸਿਲਸਿਲਾ ਪੜਿਆ, ਪੜ੍ਹੇ ਜੇ? ਚੌਥੀ ਚ ਦਾਖਲ ਹੋਇਆ 1920। 3 ਉਧਰ ਪੜੀਆਂ? 3 ਉਧਰ ਪੜਿਆ, ਇੱਥੇ ਚੌਥੀ ਚ ਦਾਖਲ ਹੋਇਆ। ਸਾਡਾ ਮਾਸਟਰ ਸੀ ਫਜ਼ਲ ਸ਼ਾਹ। 19 ਵੀ ਫੌਜੀਆਂ ਵਾਲਾ ਹੈਗਾ। ਉਹ ਆਖਿਆ ਯਾਰ ਛੱਡ ਪੜਾਈ, ਮੈਥੋਂ ਲੰਬਰਦਾਰੀ ਦੀ। ਸਹੀ। 8 ਪੜ੍ਹ ਕੇ
ਲੰਬੜਦਾਰੀ ਸੰਭਾਲ ਲਈ ਸਨ 1964 ਵਿੱਚ 1964 ਚ ਅਯੂਬ ਖਾਨ ਦੇ ਦੌਰ ਚ 1964 ਤੁਸੀਂ 47 ਤੋਂ ਲੈ ਕੇ ਹੁਣ ਤੱਕ 21 ਚ ਬੈਠੇ। ਆਈ ਕੀ ਦੀ 21 ਦੀਆਂ ਨੰਬਰਦਾਰੀਆਂ ਕਿੰਨੀਆਂ? ਇੱਕ ਮਕਬੂਲ ਕਾਦਰ ਉਹ ਧਿਆਣਾ ਉਹ ਅੱਜ ਵੀ ਨੰਬਰਦਾਰ ਨੇ? ਉਹਦਾ ਹਾਂ ਉਹ ਸਰਬਰਾਈ ਦਿੱਤੀ ਉਹਨੇ ਆਪਦੇ ਪੁੱਤ ਨੂੰ ਵਸੀਮ ਉਹਦਾ ਨਾਮ ਨਸੀਮ। ਨਸੀਮ ਹਾਂਜੀ। ਤੇ ਇੱਕ ਕੁਛੱਪਰ ਆ ਸਾਹਮਣਾ ਪੈਂਦਾ ਇੱਥੋਂ ਅੱਛਾ। ਦਾ ਅਸੀਂ ਸੈਯਦ ਰਮਜ਼ਾਨ ਸ਼ਾਹ ਅੱਛਾ ਜੀ। ਉਹ ਫੌਤ ਹੋ ਗਿਆ। ਹਾਂਜੀ। ਉਹ ਵੀ ਹੁਣ ਕਾਰੋਬਾਰ ਦੇਣਾ ਮੇਰੇ ਕੋਲੇ ਹੀ। ਸਹੀ। ਯਾਨੀ ਕਿ ਨੰਬਰਦਾਰੀਆਂ 3 ਨੇ? ਹਾਂ ਤਿੰਨ ਹੀ ਹੋਈਆਂ ਫਿਰ 3 ਹੋਈਆਂ। ਇੱਕ ਤੁਹਾਡੀ ਵੱਡੀ ਜਿਹੜੀ ਅਕਸਰੀਅਤ ਹੈ ਹਾਂਜੀ ਉਹ ਪੱਟੀਆਂ ਉਹ ਭੱਟੀਆਂ ਕੋਲ, ਤੁਹਾਡੇ ਕੋਲ ਹੀ ਹੈ। ਬਸ ਇਹ ਕੁਛੱਪਰ ਸ਼ਰੀਫ ਜਿਹੜਾ ਹੈ ਹਾਂ ਇਹ ਵੀ 21 ਦਾ ਹਿੱਸਾ ਹੈ ਜਾਂ ਅਲੱਗ ਪਿੰਡ ਹੈ? 21 ਯਾਨੀ ਦਾਖਲੀ 21 ਅੱਛਾ ਜੀ। ਹੁਣ ਆ ਵੀ ਤਾਂ 21 ਹੈ। ਰਕਬਾ 21 ਦੇ ਜਿੱਥੋਂ ਇੱਥੇ ਕਿੰਨੇ ਕੁ ਘਰ ਬੈਠੇ ਨੇ ਇੱਥੇ ਆਪਣੇ ਤਕਰੀਬਨ ਅਟਾਰੀਆਂ ਦੇ? ਬੈਠੇ 60 ਕੇ ਘਰ 60 ਜਾਂ ਕੋਈ ਦੋ ਘੱਟ ਨੇ ਅੱਛਾ ਜੀ। ਤੇ ਦੋ ਖੂਹ ਇੰਨੇ ਕੀ ਹੋ ਕੁਛੱਪਰ ਹੋਣੇ ਨੇ? ਆ ਇੰਨੇ ਕੀ ਉੱਥੇ ਨੇ? ਚਾਰ ਜ਼ਿਆਦਾ ਬਸ ਨਹੀਂ ਜ਼ਿਆਦਾ ਨਹੀਂ ਇਹਨਾਂ ਟਾਰੀਆਂ ਤੇ ਜ਼ਿਆਦਾ ਪੱਟੀ ਬੈਠੇ ਨੇ। ਸਾਰੇ ਪੱਟੀ ਨੇ ਸਾਰੇ ਪੱਟੀ ਬੈਠੇ ਸਾਰੇ ਹੀ? ਸਾਰੇ ਪੱਟੀ ਪੱਟੀ ਲਾ ਦੇ ਇੱਕ ਵੀ ਨਹੀਂ ਬੰਦਾ ਪਾਸੇ ਦਾ ਪੂਰੇ ਪੱਟੀ ਸਹੀ। 21 ਦੇ ਵਿੱਚ ਜਿਹੜੀ ਅਕਸਰੀ ਰੁੱਟੇ ਪੱਟੀਆਂ ਨੇ ਹਾਂ ਹਾਂ। ਕੌਮਾਂ ਤੋਂ ਉੱਥੇ ਰਾਈ ਵੀ ਹੈਗੇ ਨੇ ਖਿੱਚੀ ਵੀ ਹੈਗੇ ਨੇ 21 ਚ? ਆਹ ਅੱਛਾ ਜੀ। ਤੇ ਬੱਟੂ ਵੀ ਹੈਗੇ ਸਹੀ। ਇਸ 21 ਦੇ ਪਿੰਡ ਦੇ ਵਿੱਚ ਆਸੇ-ਪਾਸੇ ਫਸਲਾਂ ਕਿਹੜੀਆਂ-ਕਿਹੜੀਆਂ ਵੱਡੀਆਂ ਹੁੰਦੀਆਂ ਨੇ? ਇੱਥੇ ਆਮ ਤਾਂ ਹੁਣ ਮਕਈਆਂ ਝੋਲੇ ਆਲੂ ਕਣਕ, ਕਣਕ ਵੀ ਬੀਜਦੇ ਗੰਨਾ, ਕਬਾੜ ਘੱਟ ਯਾਰ ਕਪਾਹ? ਹੋਰ ਕਬਾੜ ਕਿੱਥੇ ਹੁੰਦੇ ਨਹੀਂ ਹੁੰਦੇ। ਬੀਜਦੇ ਕੋਈ। ਸਹੀ। ਸਬਜ਼ੀਆਂ? ਹਾਂ ਸਬਜ਼ੀ ਬਹੁਤ ਹੈ। ਸਾਰੀ ਸਬਜ਼ੀ? ਹਾਂਜੀ ਸਬਜ਼ੀ ਸਾਰੀ। ਤੁਸੀਂ ਖਰੀਦੋ ਫਰੋਖਤ ਕਰਨੀ ਹੋਵੇ ਤਾਂ ਕਿੱਥੇ ਜਾਂਦੇ ਹੋ? ਆਰਫ ਆਰਫ? ਕਿੰਨੀ ਦੂਰ ਇੱਥੋਂ ਆਰਫ ਵਾਲਾ? 8-9 ਕਿਲੋਮੀਟਰ ਹੈ। ਅੱਛਾ ਜੀ। 21 ਤੋਂ ਹੈ 5 ਨਹੀਂ ਕਿਲੋਮੀਟਰ ਆਪਾਂ ਤਾਂ ਆਪਦਾ ਹੀ ਇੱਥੋਂ ਹਾਂਜੀ ਤੇ 2 ਕਿਲੋਮੀਟਰ ਸਹੀ। 7 ਕਿਲੋਮੀਟਰ ਜਿੰਸ ਵੀ ਉੱਥੇ ਜਾ ਕੇ ਵੇਚਦੇ? ਹਾਂ ਆਰਫ ਆਰਫ ਵਾਲੇ ਆ ਸੜਕ ਜਾਂਦੀ ਆ ਜਿਹੜੀ ਸਹੀ। ਇੱਥੇ ਚੜੇ ਤੇ 10 ਮਿੰਟ ਦਾ ਰਾਹ ਸਾਰਾ ਸਹੀ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਅੱਲਾਹ ਪਾਕ ਤੁਹਾਨੂੰ ਸਿਹਤ ਦੇਵੇ ਤੇ ਸਿਹਤ ਵਾਲੀ ਲੰਬੀ ਜ਼ਿੰਦਗੀ ਦੇਵੇ ਤੇ ਈਮਾਨ ਵਾਲੀ ਲੰਬੀ ਜ਼ਿੰਦਗੀ ਦੇਵੇ। ਤੁਹਾਡੇ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਜੀ। ਤੇ ਸੱਜਣੋ ਤੇ ਮਿੱਤਰੋ, ਚੌਧਰੀ ਬਸ਼ੀਰ ਅਹਿਮਦ ਨੰਬਰਦਾਰ ਨਾਲ ਮੁਲਾਕਾਤ ਕੀਤੀ ਅੱਜ। ਉਮੀਦ ਕਰਨਾ ਕਿ ਇਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਬਿਲਕੁਲ ਦੇਸੀ ਅੰਦਾਜ਼ ਦੇ ਵਿੱਚ ਤੇ ਖਰੀਆਂ ਗੱਲਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਅਗਰ ਇਹਨਾਂ ਦਾ ਕੋਈ ਹਮਜੋਲੀ ਕਿ ਇਹਨਾਂ ਦਾ ਕਲਾਸ ਫੈਲੋ ਕੋਈ ਦੋਸਤ ਵੀਡੀਓ ਵੇਖ ਰਿਹਾ ਹੋਵੇ ਤੇ ਥੱਲੇ ਆਪਦੀ ਹਾਜ਼ਰੀ ਲਾਜ਼ਮੀ ਲਵਾਵੇ ਤੇ ਦੱਸੇ ਕਿ ਮੈਂ ਤੁਹਾਡੇ ਨਾਲ ਪੜ੍ਹਦਾ ਰਿਹਾ ਜਾਂ ਤੁਹਾਡਾ ਗਵਾਂਢੀ ਰਿਹਾ ਜਾਂ ਤੁਹਾਡੇ ਨਾਲ ਰਲ ਕੇ ਖੇਡਦਾ ਰਿਹਾ। ਕਮੈਂਟਾਂ ਦੇ ਵਿੱਚ ਤਜ਼ਕਰਾ ਲਾਜ਼ਮੀ ਕਰਿਆ ਜੇ। ਅਗਰ ਵੀਡੀਓ ਚੰਗੀ ਲੱਗੀ ਹੋਵੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਦੋਸਤਾਂ ਨਾਲ ਸ਼ੇਅਰ ਲਾਜ਼ਮੀ ਕਰਿਆ ਜੇ। ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ। ਉਦੋਂ ਤੱਕ ਪਾਕਿਸਤਾਨ ਜ਼ਿੰਦਾਬਾਦ। ਜਿੰਦਾਬਾਦ।